बुग़्ज़ अली विच बोलिया ना कर, बुग़्ज़ अली विच बोलिया ना कर। वाह, इज्जत मां दी रोलिया ना कर। इज्जत मां दी रोलिया। अच्छी जिंदगी गुजारन वास्ते ना, अच्छी जिंदगी गुजारन वास्ते सानू घट खाना पेगा, सही, यानी कि खाना घट पेगा, चलना ज्यादा पेगा। बिल्कुल है। हम एक बार कहते ने हुसैन इब्न अली गम में तेरे कायनात रोती है, निकल कर दिन रोता है, छुपके रात रोती है। अस्सलाम वालेकुम वीरो, मैं ਤੁਹਾਡਾ ਵੀਰ ਜ਼ਹੀਰ ਜੱਟ ਸੋਹਣੇ ਪੰਜਾਬ ਦੇ ਸੋਹਣੇ ਸ਼ਹਿਰ ਰੈਮੰਡ ਤੋਂ। ਤੇ ਅੱਜ ਮੇਰੇ ਨਾਲ ਮੇਰੇ ਦੋਸਤ ਮੌਜੂਦ ਨੇ ਹਕੀਮ ਸਾਹਿਬ, ਹਕੀਮ ਸ਼ਾਹ ਸਾਹਿਬ। ਹਕੀਮ ਸ਼ਾਹ ਸਾਹਿਬ ਦੇ ਨਾਲ ਗਾਇਬ ਬਗੈਰ ਮੁਲਾਕਾਤ ਹੁੰਦੀ ਰਹਿੰਦੀ ਹੈ। ਤੇ ਅੱਜ ਵੀ ਮੈਂ ਜ਼ਰਾ ਇੱਥੋਂ ਗੁਜ਼ਰਦੇ ਇਹਨਾਂ ਕੋਲ ਆ ਕੇ ਬਹਿ ਗਿਆ ਤੇ ਇਹਨਾਂ ਨਾ ਇੱਕ ਕਲਾਮ ਲਿਖਿਆ ਹੈ ਸ਼ਾਨੇ ਅਹਿਲੇ ਬੈਤ ਦੇ ਵਿੱਚ। ਇਹਨਾਂ ਦਾ ਆਪਣਾ ਕਲਾਮ ਹੈ ਤੇ ਮੈਨੂੰ ਇਹਨਾਂ ਕਿਹਾ ਕਿ ਇਹ ਜ਼ਰਾ ਸੁਣੋ ਹਾਂ ਜ਼ਰਾ, ਤੇ ਮੈਨੂੰ ਉਹ ਬੜਾ ਨਾ ਪਸੰਦ ਆਇਆ। ਤੇ ਉਹ ਮੈਂ ਫਿਰ ਇਹਨਾਂ ਅੱਗੇ ਰਿਕੁਐਸਟ ਕੀਤੀ ਹਕੀਮ ਸਾਹਿਬ ਕਿ ਇਹ ਵੀਲੋਗ ਬਣਾਉਣੇ ਆ, ਤੇ ਤੁਸੀਂ ਵੀਲੋਗ ਦੇ ਵਿੱਚ ਸਾਡੇ ਸੁਣਨ ਵਾਲੇ ਵੀਰਾਂ ਨੂੰ ਵੀ ਜਿਹੜਾ ਨਾ ਇਹ ਕਲਾਮੇ ਅਹਿਲੇ ਬੈਤ ਸੁਣਾਓ। ਤੇ ਆਜੋ ਪਹਿਲੋਂ ਜ਼ਰਾ ਇਹਨਾਂ ਨਾਲ ਥੋੜ੍ਹੀ ਜਿਹੀ ਗੱਪਸ਼ਪ ਲਾਣੇ ਆ ਤੇ ਫਿਰ ਇਹਨਾਂ ਤੋਂ ਜਿਹੜਾ ਕਲਾਮ ਹੈ ਕਲਾਮੇ ਅਹਿਲੇ ਬੈਤ ਜਿਹੜਾ ਅਹਿਲੇ ਬੈਤ ਦੀ ਸ਼ਾਨ ਦੇ ਵਿੱਚ ਲਿਖਿਆ ਇਹਨਾਂ ਤੋਂ ਉਹ ਸੁਣਨੇ ਆ। अस्सलाम वालेकुम कीर साहब। वालेकुम सलाम जी। ज़हीर भाई क्या हाल है? ठीक ठाक हो भाई जी? सुनाओ किस तरह आना होया फिर? माशाअल्लाह है, बड़ी खुशी हुई ਤੁਹਾਡੇ ਆਉਣ ਨਾਲ। अच्छा, पहले तो कीर साहब ਤੁਸੀਂ ਇਹ ਦੱਸੋ ਕਿ हिकमत ਤੇ ਇਹ ਸ਼ਾਇਰੋ ਸ਼ਾਇਰੀ ਜਿਹੜਾ ਤੁਸੀਂ ਲਿਖਿਆ ਸ਼ਾਨੇ ਅਹਿਲੇ ਬੈਤ ਚ ਕਲਾਮ, ਇਹ ਕਿਸ ਤਰ੍ਹਾਂ ਤੁਸੀਂ ਸ਼ੁਰੂ ਤੋਂ ਇਹ ਲਿਖ ਰਹੇ ਜੇ ਜਾਂ ਹੁਣ ਸ਼ੁਰੂ ਕੀਤਾ ਹੈ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਸ਼ੌਕ ਪਿਆ हिकमत ਦੇ ਨਾਲ? ਕਿ हिकमत ਦੇ ਨਾਲ ਤੇ ਸ਼ਾਇਰੀ ਦਾ ਕੋਈ ਆਪ ਚ ਮੇਲ ਜੋਲ नहीं है। नहीं अली भाई, हिकमत शायरी समझो लाजम मज़ूम ने, सही, क्योंकि हिकमत अल्लाह ताला जिन्हों अता करे। बिल्कुल बिल्कुल। दूसरा मसला है कि यह भी अल्लाह दी कता है, बंदे दी अपनी खासियत कोई नहीं, खुदा दा सलाहियत ने जिन्हों अल्लाह अता करे। बिल्कुल। फिर यह मसला आले रसूल दा ते शाने आले बैत दा, ਇਹਦੇ ਬਗੈਰ ਤੇ ਈਮਾਨ ਮੁਕੰਮਲ ਨਹੀਂ ਹੈਗਾ। ਬਿਲਕੁਲ। ਤੇ ਜਿੰਨਾ ਵੀ ਹੋ ਸਕੇ ਬਹਿਸੀਅਤ ਇੱਕ ਮੁਸਲਮਾਨ ਦੇ ਸਾਨੂੰ ਦਿਨ ਰਾਤ ਜ਼ਿਕਰ ਆਲੇ ਰਸੂਲ ਤੇ ਜ਼ਿਕਰ ਆਲੇ ਬੈਤ ਕਰਨਾ ਚਾਹੀਦਾ, ਮੁਹੰਮਦ ਵਾਲੇ ਮੁਹੰਮਦ ਤੇ ਦਰੂਦ ਪੜਨਾ ਚਾਹੀਦਾ। ਬਾਕੀ ਮਾਮਲਾਤ ਮੇਰੇ ਅੱਲਾ ਦੇ ਨੇ ਤੇ ਉਹਦੇ ਮਾਮਲਾਤ ਉਹ ਤੁਸੀਂ ਸੁਣਾਓ। ਅੱਲਾ ਦਾ ਸ਼ੁਕਰ, ਠੀਕ ਠਾਕ ਜੀ। ਹਕੀਮ ਸਾਹਿਬ, ਜਿਹੜੇ ਤੁਸੀਂ ਇਸ਼ਾਰ ਲਿਖੇ ਨੇ ਇਹ ਜ਼ਰਾ ਸਾਨੂੰ ਆਪਣਾ ਜਿਹੜਾ ਕਲਾਮ ਇਹ ਸੁਣਾਓ। ਹਾਂ, ਵੈਸੇ ਅਲੀ ਭਾਈ ਅੱਜ ਤੇ ਤੁਹਾਨੂੰ ਪਤਾ ਮੁਹਰਮ ਦੇ ਦਿਨ ਚੱਲ ਰਹੇ ਨੇ, ਆਲੇ ਰਸੂਲ ਦੇ ਗਮ ਦੇ ਵਿੱਚ ਪੂਰੀ ਉਮਤ ਮੁਸਲਮਾਨ ਗਮਗੀਨ ਹੈ ਤੇ ਜੋ ਕੁਝ ਵਾਕਿਆ ਕਰਬਲਾ 'ਚ ਹੋਇਆ ਹੈ ਪੂਰੀ ਦਰਦਨਾਕ ਇਸਲਾਮ ਦੀ ਦਰਦਨਾਕ ਤਾਰੀਖ ਦਾ ਇੱਕ ਪਹਿਲੂ ਹੈ। लेकिन वो शायर कहता है क्या तमाशा हुआ इस्लाम की तारीख के साथ, कत्ल हुसैन हुआ नारे तकबीर के साथ। असी की करना सही अल्लामा इकबाल कहते हैं हुसैन इब्न अली गम में तेरे कायनात रोती है, निकल कर दिन रोता है, छुपके रात रोती है। तो ऐसे तरह एक चंद अशार ने अली भाई, बुग़्ज़ अली विच बोलिया ना कर, बुग़्ज़ अली विच बोलिया ना कर, इज्जत मां दी रोलिया ना कर। माशाअल्लाह, वाह क्या शेर। हसद ने मारिया पीर अली नू, कमियां दे नाल तोलिया ना कर। वाह जी वाह। हक दा रस्ता पीर अली है, हक दा रस्ता पीर अली है, इस रस्ते ते डोलिया ना कर। ये चंद एक आले रसूल दे हज़रत अली दी शान च है। जरा मेरे ਤੁਸੀਂ ਪਹਿਲਾ ਸ਼ੇਰ ਪੜਿਆ ਹੈ ਨਾ, ਇਹ ਜ਼ਰਾ ਦੁਬਾਰਾ ਇੱਕ ਵਾਰੀ ਸੁਣਾਓ। ਇਹ ਲਿਖਿਆ बुग़्ज़ अली विच बोलिया ना कर, बुग़्ज़ अली विच बोलिया ना कर। वाह, इज्जत मां दी रोलिया ना कर। इज्जत मां दी रोलिया ना। क्योंकि हज़रत अली करमुल्लाह वजह दी ਜਿਹੜੀ ਸ਼ਖਸੀਅਤ ਹੈ ਨਾ, ਹਾਂਜੀ, ਉਹ ਡੀਐਨਏ ਟੈਸਟ ਹੈ। ਹਾਂ ਬਿਲਕੁਲ। ਅੱਜ ਦਾ ਜਿਵੇਂ ਅੱਜ ਇੱਕ ਡੀਐਨਏ ਟੈਸਟ ਹੋ ਰਿਹਾ ਨਾ, ਤੇ ਇਸ ਤਰ੍ਹਾਂ ਅੱਜ ਤੋਂ 1400 ਸਾਲ ਪਹਿਲੇ ਹਜ਼ਰਤ ਅਲੀ ਦੀ ਸ਼ਖਸੀਅਤ ਜਿਹੜੀ ਸੀ ਉਹ ਡੀਐਨਏ ਟੈਸਟ ਸੀ। ਸਹੀ। ਰਸਾਲਤ ਮਾਹ ਸੱਲੱਲਾਹੁ ਦਾ ਫਰਮਾਨ ਹੈ कि हज़रत अली दी शख्सियत हलाली हरामी की पहचान करने वास्ते जिक्र अली किया जाएगा, तो जेड़ा जिक्र अली सुन के खुश होएगा, चेहरे ते हरियाली आएगी, चेहरे ते मुस्कुराहट आएगी, तो और हलाली होने की निशानी है। तो जेड़ा सड़ पुज जाएगा और हरामी होने की निशानी। ये डीएनए मशीन है हज़रत अली का जिक्र, हज़रत अली दी एक शान है साईं। बिल्कुल जी, माशाअल्लाह तुसी बड़े अच्छे इशार लिखे ने अहले बैत दे विच। ते हुण हकीम साहब ਇਹ ਤੁਸੀਂ ਜਿਹੜਾ ਹੈ ਨਾ ਅੱਜ ਕੱਲ੍ਹ ਵੇਖੋ ਬੜੀ ਤੇਜ਼ੀ ਨਾਲ ਜ਼ਿੰਦਗੀ ਗੁਜ਼ਰ ਰਹੀ ਹੈ, ਬੜੇ ਲੋਕ ਕੋਈ ਪਰੇਸ਼ਾਨ ਨੇ, ਡਿਪਰੈਸ਼ਨ ਦਾ ਸ਼ਿਕਾਰ ਨੇ, ਤੇ ਇਹਦੇ ਵਾਸਤੇ ਸਾਨੂੰ ਖੁਸ਼ਹਾਲ ਜ਼ਿੰਦਗੀ ਵਾਸਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਕੋਈ ਸਾਨੂੰ ਟਿਪ ਵੀ ਦਿਓ ਤਾਂ ਕਿ ਤੁਹਾਡੀ ਹਿਕਮਤ ਦਾ ਵੀ ਤਾਂ ਸਾਨੂੰ ਫਾਇਦਾ ਹੋਏ ਨਾ। ਨਹੀਂ ਅਲੀ ਭਾਈ, ਤੁਹਾਨੂੰ ਪਤਾ ਹੈ ਕਿ ਤੁਸੀਂ ਦੇਖਿਆ ਹੈਗਾ ਕਿ ਤੁਸੀਂ ਸੁਣਿਆ ਹੈਗਾ ਲੋਕੀ
ਇਹ ਬੜਾ ਖਾਦਾ ਸੀ ਇਹਨੇ ਤੇ ਮਰ ਗਿਆ। ਹਾਂ ਯਾਨੀ ਕਿ ਰੱਜ ਕੇ ਖਾਣ ਵਾਲਾ ਬੰਦਾ ਮਰ ਗਿਆ। ਬਿਲਕੁਲ ਬਿਲਕੁਲ। ਘੱਟ ਖਾਣ ਵਾਲਾ ਬੰਦਾ ਤੁਸੀਂ ਨਹੀਂ ਕਦੇ ਸੁਣਿਆ ਹੈਗਾ, ਇਹ ਘੱਟ ਖਾਂਦਾ ਸੀ ਤੇ ਮਰ ਗਿਆ। ਹਾਂ ਬਿਲਕੁਲ ਅੱਛਾ ਅਲੀ ਭਾਈ, ਅੱਛੀ ਜ਼ਿੰਦਗੀ ਗੁਜ਼ਾਰਨ ਵਾਸਤੇ ਨਾ, ਅੱਛੀ ਜ਼ਿੰਦਗੀ ਗੁਜ਼ਾਰਨ ਵਾਸਤੇ ਸਾਨੂੰ ਘੱਟ ਖਾਣਾ ਪਏਗਾ, ਸਹੀ ਯਾਨੀ ਕਿ ਖਾਣਾ ਘੱਟ ਪਏਗਾ, ਚੱਲਣਾ ਜ਼ਿਆਦਾ ਪਏਗਾ ਬਿਲकुल है। ਅੱਛੀ ਲਾਈਫ ਵਾਸਤੇ। घट खाना सुन्नत भी ਹਾਂ ਤੇ ਜ਼ਿਆਦਾ ਚੱਲਣਾ, ज्यादा चलना सही। ਥੋੜਾ ਖਾਣਾ ਹੈ ਤੇ ਜ਼ਿਆਦਾ ਚੱਲਣਾ ਹੈ, ਘੱਟ ਸੋਣਾ ਹੈ, ਘੱਟ ਬੋਲਣਾ ਹੈ, ਇਹ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। सही सही। ਬਾਕੀ ਮਾਮਲਾ ਜਿਹੜੇ ਨੇ, ਜਦੋਂ ਕੋਈ ਬਿਮਾਰੀ ਆਏਗੀ हाँ जी ਉਹਦੀਆਂ ਫਿਰ ਦਵਾਈਆਂ ਬਣੀਆਂ ਨੇ, सही सही। ਜਦੋਂ ਵੀ ਕੋਈ ਮਾਮਲਾ ਤਾਂ ਮੈਂ ਹਾਜ਼ਰ। ਹਕੀਮ ਸ਼ਾਹ ਸਾਹਿਬ ਵੀਰ ਨੇ ਸਾਡੇ, ਤੇ ਇਹਨਾਂ ਦੀ ਰਹਿਮਤ ਮਰਕਜ਼ ਤੇ ਜਿਹੜੀ ਹੈ ਨਾ ਇਹ ਦਵਾਖਾਨਾ ਹੈ, ਤੇ ਹਰ ਤਰ੍ਹਾਂ ਦਾ ਜਿਹੜਾ ਹੈ ਨਾ ਇਹ ਦੇਸੀ ਦਵਾਵਾਂ ਦੇ ਨਾਲ ਇਲਾਜ ਕਰਦੇ ਨੇ, ਤੇ ਬੜਾ ਅੱਛਾ। ਇਹਨਾਂ ਦੇ ਵਾਲਿਦ ਸਾਹਿਬ ਮਰਹੂਮ, ਉਹਨਾਂ ਦਾ ਇੱਕ ਬੜਾ ਨਾਂ ਹੁੰਦਾ ਸੀ, ਤੇ ਉਹ ਵੀ ਹਿਕਮਤ ਕਰਦੇ, ਯਾਨੀ ਕਿ ਇਹਨਾਂ ਦਾ ਖਾਨਦਾਨੀ ਕੰਮ ਹੈ। ਤੇ ਇਹਨਾਂ ਦੇ ਵੱਡੇ ਭਾਈ ਜਿਹੜੇ ਤੁਰਕੀ ਹੁੰਦੇ ਨੇ ਉਹ ਵੀ ਹਿਕਮਤ ਕਰਦੇ ਨੇ। ਮੇਰੇ 3-4 ਭਾਈ ਹਿਕਮਤ ਕਰਦੇ। ਸਹੀ ਸਹੀ। ਨਾਨਕੇ ਦਾਦਕੇ ਹਕੀਮ ਨੇ, ਅੱਛਾ ਨਾਨਕੇ ਦਾਦਕੇ ਹਕੀਮ, ਜ਼ਿਆਦਾਤਰ ਨਾਨਕੇ ਜੀ ਵੀ ਹਕੀਮ ਨੇ, ਦਾਦਕੇ ਜੀ ਵੀ ਹਕੀਮ। ਦਾਦਕਿਆਂ 'ਚ ਹਕੀਮ ਨੇ, ਯਾਨੀ ਖਾਨਦਾਨੀ ਕੰਮ ਇਹਨਾਂ ਦਾ ਹਿਕਮਤ ਦਾ। ਤੇ ਰਹਿਮਤ ਮਰਕਜ਼ ਤੇ ਇਹਨਾਂ ਦੀ ਸ਼ੌਪ ਹੈ, ਹਰ ਤਰ੍ਹਾਂ ਦੀ ਹਰ ਬਿਮਾਰੀ ਦਾ ਇਲਾਜ ਦੇਸੀ ਜੜੀ ਬੂਟੀਆਂ ਦੇ ਨਾਲ ਕਰਦੇ ਨੇ। ਤੇ ਇਹਨਾਂ ਨਾਲ ਫਿਰ ਕਿਸੇ ਦਿਨ ਕੋਈ ਟਾਈਮ ਰੱਖਾਂਗੇ, ਫਿਰ ਇਹਨਾਂ ਦੀ ਪੂਰੀ ਹਿਕਮਤ ਦੇ ਬਾਰੇ ਜਿਹੜਾ ਨਾ ਕੋਈ ਇਹਨਾਂ ਨਾਲ ਗੱਪਸ਼ਪ ਲਾਵਾਂਗੇ, ਉਹਦੇ ਬਾਰੇ ਪੁੱਛਾਂਗੇ। ਤੇ ਅੱਜ ਦੀ ਜਿਹੜੀ ਵੀਡੀਓ ਹੈ ਇੰਨੀ ਹੈ। ਤੇ ਤੁਹਾਨੂੰ ਅਗਰ ਮੇਰੇ ਵੀਰਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਆ ਜੇ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ। ਅੱਲਾ ਹਾਫਿਜ਼।